ਸਾਰੇ ਭੈਣਾਂ ਤੇ ਭਰਾਵਾਂ ਨੂੰ ਮੇਰਾ ਸਲਾਮ। ਅੱਜ ਅਸੀਂ ਗੱਲ ਕਰਾਂਗੇ ਕਿ ਐਸਾ ਕਿਹੜਾ ਮੌਜੂ ਹੈ ਜਿਹਨੇ ਪੰਜਾਬੀ ਰਹਿਤਲ ਤੇ ਪੰਜਾਬੀ ਬੋਲੀ ਉੱਤੇ ਸਭ ਤੋਂ ਗਹਿਰੀ ਛਾਪ ਛੱਡੀ ਹੈ। ਤੇ ਇਸ ਮੌਜੂ ਤੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਅੰਬਰ ਹੁਸੈਨੀ, ਜਿਨ੍ਹਾਂ ਦੀ ਗੁਫ਼ਤਗੂ ਅਸੀਂ ਸੁਣਾਂਗੇ। ਤੇ ਆਓ ਸੁਣਦੇ ਹਾਂ ਅੰਬਰ ਹੁਸੈਨੀ ਨੂੰ। ਜੀ, ਮੈਂ ਤੁਹਾਡੀ ਅੰਬਰ ਤੇ ਅੱਜ ਆਈ ਹਾਂ ਤੁਹਾਡੇ ਸਾਹਮਣੇ ਕਿਉਂਕਿ ਮੇਰੇ ਵੀਰੇ ਨੇ ਮੇਰੇ ਜ਼ਿੰਮੇ ਇੱਕ ਕੰਮ ਲਾਇਆ। ਕੰਮ ਕੀ ਆ? ਵੀਰੇ ਦੇ ਪੰਜਾਬੀ ਚੈਨਲ ਲਈ ਕੁਛ ਨਾ ਕੁਛ ਕਹਿਣਾ ਸੀ। ਹੁਣ ਪੰਜਾਬੀ ਦਾ ਖਿਆਲ ਆਵੇ, ਕੁਛ ਕਹਿਣਾ ਹੋਵੇ, ਪਹਿਲਾ ਖਿਆਲ ਕਿਸ ਸ਼ੈ ਦਾ ਆਉਂਦਾ? ਪਤਾ ਨਹੀਂ ਕੀ ਗੱਲ ਆ, ਮੈਨੂੰ ਤਾਂ ਪੰਜਾਬੀ ਦੇ ਨਾਲ ਹਮੇਸ਼ਾ ਜਿਹੜੀ ਸਭ ਤੋਂ ਪਹਿਲੇ ਜੁੜਦੀ ਚੀਜ਼ ਲੱਗਦੀ ਆ ਉਹ ਇਸ਼ਕ ਆ। ਜਿੱਥੇ ਕਿਤੇ ਇਸ ਜ਼ੁਬਾਨ ਦਾ ਜ਼ਿਕਰ ਆਉਂਦਾ, ਜਿੱਥੇ ਕਿਤੇ ਪੰਜਾਬੀਆਂ ਦਾ ਜ਼ਿਕਰ ਆਉਂਦਾ, ਪਤਾ ਨਹੀਂ ਕਿਉਂ ਇਸ਼ਕ ਨਾਲ ਆਪੋ ਆਪ ਹੀ ਤੁਰਿਆ ਆਉਂਦਾ। ਜਿਵੇਂ ਇੱਕ ਐਸੀ ਜ਼ੁਬਾਨ, ਇੱਕ ਐਸੇ ਲੋਕ ਜਿਹੜੇ ਬਿਲਾ ਵਜ੍ਹਾ ਹੀ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ। ਵੀਰੇ ਦੀ ਮੁਹੱਬਤ ਦੇ ਵਿੱਚ ਕੁਛ ਕਹਿਣਾ, ਇਹ ਵੀ ਤਾਂ ਇਸ਼ਕ ਦੀ ਇੱਕ ਕਿਸਮ ਠਹਿਰੀ। ਫਿਰ ਕੁਛ ਦਿਨ ਪਹਿਲੇ ਮੇਰੀ ਇੱਕ ਬਹੁਤ ਹੀ ਸੋਹਣੀ ਦੋਸਤ, ਬਹੁਤ ਹੀ ਗੂੜੀ ਦੋਸਤ ਜਿਹੜੀ ਕਿ ਉਰਦੂ ਸਪੀਕਿੰਗ ਆ, ਉਹਨੇ ਮੈਨੂੰ ਕਿਹਾ ਕਿ ਅੰਬਰ, ਜੇ ਇਸ਼ਕ ਹੋਵੇ ਤਾਂ ਪੰਜਾਬੀ ਵਿੱਚ ਹੋਵੇ, ਨਹੀਂ ਤਾਂ ਨਾ ਹੋਵੇ। ਉਹਦੀ ਵੀ ਗੱਲ ਜ਼ਿਹਨ ਵਿੱਚ ਆ ਗਈ ਅਤੇ ਮੈਂ ਸੋਚੀ ਪੈ ਗਈ ਕਿ ਆਖਰ ਇਸ਼ਕ ਦਾ ਪੰਜਾਬੀ ਜ਼ੁਬਾਨ ਦੇ ਨਾਲ ਐਸਾ ਕੀ ਤਾਲੁਕ ਆ? ਕਿਉਂ ਪੰਜਾਬੀ ਦੇ ਵਿੱਚ ਇਸ਼ਕ ਦਾ ਇਜ਼ਹਾਰ ਸੋਹਣਾ ਲੱਗਦਾ, ਚੰਗਾ ਲੱਗਦਾ, ਆਪਣਾ ਲੱਗਦਾ? ਇੱਕ ਵੱਡੀ ਵਜ੍ਹਾ ਤਾਂ ਇਹਦੀ ਆ ਵਾ ਕਿ ਪੰਜਾਬ ਜਿਵੇਂ ਦਰਿਆ ਵਗਦੇ ਆ, ਜਿਵੇਂ ਖੇਤਾਂ ਵਿੱਚੋਂ ਫਸਲਾਂ ਉੱਗਦੀਆਂ, ਉਬਲਦੀ ਜ਼ਮੀਨ ਆਏ, ਚਾਹੇ ਉਹ ਪਾਣੀ ਆ, ਚਾਹੇ ਉਹ ਫਸਲਾਂ ਵਾ, ਅਤੇ ਇੱਦਾਂ ਹੀ ਲੋਕ ਨੇ ਜਜ਼ਬਿਆਂ ਨਾਲ ਭਰੇ ਹੋਏ, ਜਜ਼ਬਿਆਂ ਨਾਲ ਉਬਲਦੇ ਹੋਏ। ਜੇ ਲੜਾਈਆਂ ਵਾ ਅਤੇ ਉਹ ਲੜਾਈਆਂ ਮਾਰ ਕੁਟਾਈਆਂ, ਜੱਟ ਹੋਵੇ ਅਤੇ ਮੱਤ ਕਿੱਥੋਂ ਆਵੇ ਉਹਨੂੰ। ਅਤੇ ਦੂਜੇ ਪਾਸੇ ਜੇ ਮੁਹੱਬਤ ਹੈ ਅਤੇ ਉਹ ਇੱਦਾਂ ਦੀ ਕਿ ਕਿਸੇ ਬੰਨੇ ਤੁਹਾਨੂੰ ਲੱਗਣ ਹੀ ਨਾ ਦੇਵੇ। ਜਿਵੇਂ ਕਿ ਉਹ ਪੰਜਾਬੀ ਕਵਿਤਾ ਹੈ ਕਿ ਧਰਤੀ ਨੂੰ ਅਸਮਾਨ ਬਣਾ ਦੇਵੇ ਇਸ਼ਕ ਦੀ ਇਹ ਤਾਸੀਰ। ਆਸ਼ਿਕ ਕਹਿਣ ਇਮਾਮ ਰਾਂਝੇ ਨੂੰ ਹੀਰ ਏ ਮਾਸ਼ੂਕਾਂ ਦੀ ਪੀਰ। ਇਹ ਜੀਵਨ ਇੱਕ ਸੁੰਦਰ ਸੁਪਨਾ ਅੱਧੇ ਰਾਹ 'ਚ ਹੀ ਮੁੱਕ ਜਾਂਦਾ ਏ, ਉਮਰ ਵਿਚਾਰੀ ਲੱਭਦੀ ਖ਼ਵਾਬਾਂ ਦੀ ਤਾਬੀਰ। ਅਤੇ ਬਾਕੀ ਜ਼ੁਬਾਨਾਂ ਦੇ ਵਿੱਚ ਵੀ ਇਸ਼ਕ ਹੈ, ਬਾਕੀ ਜ਼ੁਬਾਨਾਂ ਦੇ ਵਿੱਚ ਕਿਉਂ ਨਹੀਂ? ਜਿੱਥੇ ਕਿਤੇ ਇਨਸਾਨ ਵੱਸਦੇ ਉੱਥੇ ਇਸ਼ਕ ਤਾਂ ਹੋਵੇਗਾ, ਲੇਕਿਨ ਸ਼ਾਇਦ ਪੰਜਾਬੀਆਂ ਦੇ ਜਿਵੇਂ ਜਜ਼ਬੇ ਉਬਲਦੇ ਆ, ਜਿਵੇਂ ਉਹਨਾਂ ਦੇ ਜਜ਼ਬਾਤ ਬਾਹਰ ਆਉਣ ਨੂੰ ਹਰ ਵੇਲੇ ਤਿਆਰ ਰਹਿੰਦੇ ਨੇ, ਅਤੇ ਉਹ ਫਿਰ ਹਰ ਪਾਸੇ ਨੂੰ ਆ। ਉਹ ਫਿਰ ਇਸ਼ਕ ਦਾ ਮਾਮਲਾ ਵੀ ਇੱਦਾਂ ਦਾ। ਸ਼ਾਇਦ ਇਹੀ ਵਜ੍ਹਾ ਕਿ ਸਾਡੇ ਬਰੇ ਸਗੀਰ ਦੇ ਖਿੱਤੇ ਦੇ ਨਾਲ ਇਸ਼ਕ ਦੀਆਂ ਦਾਸਤਾਨਾਂ ਤਾਂ ਬਹੁਤ ਜੁੜੀਆਂ, ਲੇਕਿਨ ਇਹਦੇ ਵਿੱਚ ਜਿਹੜੀ ਹੀਰ ਰਾਂਝੇ ਨੂੰ ਪਜ਼ੀਰਾਈ ਲੱਭੀ, ਉਹ ਕਿਤੇ ਹੋਰ ਨਹੀਂ ਲੱਭੀ। ਤੁਸੀਂ ਆਪ ਦੇਖੋ, ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚੋਂ ਸ਼ੋਖੀ ਵੀ ਆ, ਦੁੱਖ ਵੀ ਆ, ਹਿਜਰ ਵੀ ਆ। ਹਰ ਸ਼ੈ ਜਿਹੜੀ ਆ ਉਹ ਆਪਣੀ ਪੀਕ 'ਤੇ ਨਜ਼ਰ ਆਉਂਦੀ ਆ। ਜੇ ਕਿਤੇ ਪਹਿਲੇ ਮਾਹੀ ਨੂੰ ਦੇਖਿਆ ਵਾ ਅਤੇ ਸ਼ਰਾਰਤ ਵੀ ਆ ਅਤੇ ਨਖਰਾ ਵੀ ਆ ਗੋਰੀ ਦਾ ਕਿ ਕੋਠੇ 'ਤੇ ਆ ਮਾਈਆ, ਮਿਲਣਾ ਅਤੇ ਮਿਲ ਆ ਕੇ, ਨਹੀਂ ਅਤੇ ਖਸਮਾਂ ਨੂੰ ਖਾ ਮਾਈਆ। ਇੱਦਾਂ ਹੀ ਜੇ ਮਜ਼ਾਕ ਆ ਉਹਦੇ ਵਿੱਚ ਅਨਸਰ ਦੇਖੋ, ਅਤੇ ਕੀ ਲੈਣਾ ਹੈ ਮਿੱਤਰਾਂ ਤੋਂ, ਮਿਲਣਾ ਅਤੇ ਆ ਜਾਵਾਂ ਪਰ ਡਰ ਲੱਗਦਾ ਛਿੱਤਰਾਂ ਤੋਂ। ਅਤੇ ਇੱਦਾਂ ਹੀ ਜੇ ਤੁਸੀਂ ਆਪਣੇ ਮਹਿਬੂਬ ਦੀ ਤਾਰੀਫ ਕਰਨੀ ਆ, ਮੁੰਡਾ ਤੂੰ ਹੈ ਪੰਜਾਬੀ ਸੋਹਣਾ, ਤੇਰੇ ਉੱਤੇ ਦਿਲ ਆ ਗਿਆ, ਕੋਈ ਤੇਰੇ ਜਿਹਾ ਨਹੀਂ ਹੋਣਾ। ਪਰ ਇੱਦਾਂ ਦੇ ਸੌਖੇ ਸੌਖੇ ਕੰਮ ਹਮੇਸ਼ਾ ਤਾਂ ਨਹੀਂ ਨਾ ਰਹਿੰਦੇ। ਉਮਰ ਲੰਘਦੀ ਏ, ਮੁਹੱਬਤ ਦਾ ਇਜ਼ਹਾਰ ਹੋ ਜਾਂਦਾ ਏ, ਅਤੇ ਫਿਰ ਸਮਝ ਆਉਂਦੀ ਏ ਕਿ ਇਸ਼ਕ ਤਾਂ ਬਹੁਤ ਹੀ ਔਖੀ ਸ਼ੈ ਆ, ਸਮਝ ਤੋਂ ਬਾਹਰੀ ਸ਼ੈ ਆ। ਫਿਰ ਤੁਸੀਂ ਬਹਿ ਕੇ ਗਾਉਂਦੇ ਹੋ ਕਿ ਦੇਖਣ ਨੂੰ ਲੱਗਦਾ ਸਾਦਾ ਏ ਪਰ ਇਸ਼ਕ ਬੜਾ ਹੀ ਡਾਢਾ ਏ। ਜਿਹੜੀ ਇਸ਼ਕ ਦੀ ਖੇਡ ਰਚਾਈ ਏ ਇਹ ਮੇਰੀ ਸਮਝ ਨਾ ਆਈ ਏ। ਕਿਉਂਕਿ ਜੇ ਬੱਚੇ ਪੰਜਾਬੀ ਨੇ, ਇਸ਼ਕ ਦੇ ਨਾਲ ਭਰੇ ਨੇ, ਅਤੇ ਮਾਂ ਪਿਓ ਵੀ ਤਾਂ ਪੰਜਾਬੀ ਨੇ, ਉਹ ਆਕੜ ਦੇ ਨਾਲ ਭਰੇ ਨੇ। ਉਹ ਬੱਚਿਆਂ ਦੀ ਸੁਣ ਕੇ ਰਾਜ਼ੀ ਨਹੀਂ ਹੈਗੇ। ਬੱਚੇ ਵੀ ਉਹੀ ਖੂਨ ਨੇ, ਨਵੀਂ ਨਵੀਂ ਜਵਾਨੀ ਚੜ੍ਹੀ ਹੈ, ਕੁਛ ਦਿਸਦਾ ਨਹੀਂ ਹੈਗਾ। ਫਿਰ ਜਦ ਦਿਲ 'ਤੇ ਸੱਟ ਵੱਜਦੀ ਏ ਅਤੇ ਫਿਰ ਤੁਸੀਂ ਬਹਿੰਦੇ ਹੋ, ਸੋਚਦੇ ਹੋ ਕਿ ਹੁਣ ਕੀ ਕਰੀਏ, ਹੁਣ ਇਹਨੂੰ ਤੋੜ ਨਿਭਾਈਏ ਕਿ ਨਾ ਨਿਭਾਈਏ। ਫਿਰ ਹੁਣ ਪੰਜਾਬੀ ਹੋਵੇ, ਕਿਸੇ ਪੰਗੇ ਵਿੱਚ ਪੈ ਜਾਵੇ, ਉਹ ਕਿੱਦਾਂ ਉਸ ਪੰਗੇ ਵਿੱਚੋਂ ਨਿਕਲੇਗਾ? ਉਹਨੇ ਤਾਂ ਫਿਰ ਬੁੱਲੇ ਸ਼ਾਹ ਵਾਲੀ ਗੱਲ ਹੀ ਕਰਨੀ ਆ ਨਾ ਕਿ
ਬੁੱਲੇ ਸ਼ਾਹ ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ, ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ, ਵੇ ਬੁੱਲਿਆ ਪਿਆਰ ਇਹੋ ਜਿਹਾ ਕੀਤਾ ਤੇ ਕੀ ਕੀਤਾ। ਉੱਦਾਂ ਵੀ ਸਾਡੀਆਂ ਤੇ ਮੁਟਿਆਰਾਂ ਵੀ ਗਾਉਂਦੀਆਂ ਨੇ ਕਿ ਸ਼ੀਸ਼ੇ ਟੁੱਟੇ ਹੋਏ ਨਹੀਂ ਉਹ ਜੁੜਦੇ, ਆਸ਼ਿਕ ਤੇ ਦਰਿਆ ਕਦੀ ਮੋੜਿਓ ਨਹੀਂ ਉਹ ਮੁੜਦੇ। ਮੁੜਨ ਨੂੰ ਰਾਜ਼ੀ ਕੌਣ ਹੈ ਇਸ਼ਕ ਦੇ ਵਿੱਚ? ਸ਼ਾਇਦ ਇਹੀ ਸਾਡੀ ਪਹਿਚਾਣ ਹੈ। ਚਾਹੇ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ, ਪਰ ਜੇ ਕਿਸੇ ਨੂੰ ਅਪਣਾ ਲਿਆ ਤੇ ਬਸ ਫਿਰ ਅਪਣਾ ਲਿਆ, ਫਿਰ ਉਸ ਤੋਂ ਦਿਲ ਨਹੀਂ ਮੁੜਦਾ। ਅੱਜ ਕੱਲ੍ਹ ਤਾਂ ਆਮ ਸੁਣਨ 'ਚ ਆਉਂਦਾ ਕਿ ਜ਼ਿੰਦਗੀ ਕਿਸੇ 'ਤੇ ਖ਼ਤਮ ਨਹੀਂ ਹੁੰਦੀ, ਜ਼ਿੰਦਗੀ ਤਾਂ ਚੱਲਦੀ ਰਹਿੰਦੀ ਆ, ਅੱਗੇ ਚੱਲਣਾ ਵੀ ਚਾਹੀਦਾ। ਅਕਸਰ ਉਹਾਂ ਚੱਲਣ 'ਤੇ ਆਦੀ ਵੀ ਰਹਿੰਦੀਆਂ ਵਾ, ਪਰ ਉੱਥੇ ਹੀ ਜੇ ਕਿਸੇ ਪੰਜਾਬੀ ਰੂਹ ਅੜ ਜਾਵੇ, ਉਹ ਗਾਂਹ ਤੁਰਨ ਤੋਂ ਇਨਕਾਰ ਕਰ ਦੇਵੇ ਅਤੇ ਜ਼ੋਰ ਵੀ ਕੋਈ ਨਹੀਂ। ਕਿਉਂਕਿ ਇੱਕ ਟਾਈਮ ਆਉਂਦਾ ਨਾ ਜਦ ਇਸ਼ਕ ਹੱਡੀਆਂ ਇੱਦਾਂ ਰਸ ਵਿੱਚ ਜਾਂਦਾ ਕਿ ਤੁਸੀਂ ਕੁਛ ਹੋਰ ਰਹਿੰਦੇ ਹੀ ਨਹੀਂ ਹੈਗੇ ਉਹ ਤੋਂ ਬਗੈਰ। ਜਿਵੇਂ ਕਿ ਵੱਡੇ ਆਖਦੇ ਨੇ ਕਿ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੀ ਰਾਂਝਾ ਹੋਈ, ਸੱਦੋ ਨਹੀਂ ਮੈਨੂੰ ਦੀਦੂ ਰਾਂਝਾ ਹੀਰ ਨਾ ਆਖੋ ਕੋਈ। ਅਤੇ ਉਹ ਵਕਤ ਵੀ ਇਸ਼ਕ ਵਿੱਚ ਆ ਜਾਂਦਾ ਜਦ ਦੂਜਾਈ ਰਹਿੰਦੀ ਨਹੀਂ ਹੈਗੀ, ਦੋਨੋਂ ਜਣੇ ਇੱਕੋ ਰੂਹ ਹੋ ਜਾਂਦੇ ਨੇ, ਇੱਕੋ ਸ਼ੈ ਹੋ ਜਾਂਦੇ ਨੇ। ਖਿਆਲ ਇੱਦਾਂ ਵਿੱਚ ਵਸ ਜਾਂਦਾ ਕਿ ਤੁਹਾਨੂੰ ਆਪਣੇ ਆਪ ਤੋਂ ਦੂਜਾ ਅਲੱਗ ਹੀ ਨਹੀਂ ਨਜ਼ਰ ਆਉਂਦਾ ਹੈਗਾ। ਇਹ ਸਾਰੇ ਰੰਗ, ਇਹ ਸਾਰੀਆਂ ਕੈਫੀਆਤ ਪੰਜਾਬੀ ਵਿੱਚ ਬੜੇ ਖੁੱਲ੍ਹ ਕੇ ਇਹਨਾਂ ਦੇ ਇਜ਼ਹਾਰ ਹੋਏ ਨੇ, ਬੜੇ ਉਮਦਾ ਇਜ਼ਹਾਰ ਹੋਏ ਨੇ। ਮੈਂ ਤਾਂ ਇੱਥੇ ਬਸ ਕੁਛ ਨਾ ਲੈ ਸਕੀ ਹਾਂ, ਕੁਛ ਟਾਈਮ ਦੀ ਵੀ ਤੰਗੀ ਆ, ਲੇਕਿਨ ਹਕੀਕਤ ਇਹੀ ਹੈ ਕਿ ਉਹ ਕੈਸਾ ਇਸ਼ਕ ਜਿਹੜਾ ਹੱਡੀਆਂ ਰਚੇ ਵੀ ਅਤੇ ਗਾਂਹ ਵੀ ਚੱਲ ਜਾਵੇ। ਹੱਡੀਆਂ ਇੱਕ ਟਾਈਮ ਆਵੇ, ਹੱਡੀਆਂ 'ਚੋਂ ਨਿਕਲ ਵੀ ਜਾਵੇ, ਜਿਹਦੇ ਰੂਹ ਦੇ ਵਿੱਚ ਇਸ਼ਕ ਰਚਿਆ, ਉਹ ਬਕੌਲ ਸ਼ਾਇਰਾਂ, ਉਹ ਬਕੌਲ ਪੰਜਾਬੀ, ਉਹ ਬਕੌਲ ਸਾਡੀਆਂ ਲੋਕ ਗੀਤਾਂ, ਉਹ ਨਿਕਲਦਾ ਨਹੀਂ ਹੈਗਾ। ਜ਼ਿੰਦਗੀ ਅੱਗੇ ਲੰਘਦੀ ਜਾਂਦੀ ਆ, ਲੇਕਿਨ ਇੱਕ ਸੋਚ, ਇੱਕ ਦੁੱਖ, ਇੱਕ ਲਮਹਾ ਵਿੱਚ ਠਹਿਰ ਜਿਹਾ ਜਾਂਦਾ। ਅਤੇ ਰੱਬ ਸੋਹਣੇ ਤੋਂ ਆਹੀ ਦੁਆ ਵਾ, ਹਰ ਆਸ਼ਿਕ ਦਿਲ 'ਤੇ ਆਪਣੀ ਮਿਹਰ ਕਰੀ ਸੋਹਣਿਆ, ਹਰ ਆਸ਼ਿਕ ਨੂੰ ਮਿਲਾ ਦੇਈ, ਕਿਸੇ ਰਾਂਝੇ ਨੂੰ ਉਹਦੀ ਹੀਰ ਤੋਂ ਦੂਰ ਨਾ ਕਰੀ। ਮਾਂ ਪਿਓ ਤੋਂ ਵੀ ਇਹੀ ਬੇਨਤੀ ਹੈ, ਜੇ ਬੱਚੇ ਕੁਛ ਕਰ ਬੈਠੇ ਨੇ ਅਤੇ ਉਹਨਾਂ ਦੀ ਗੱਲ ਨੂੰ ਸਮਝੋ। ਅਤੇ ਬੱਚਿਆਂ ਤੋਂ ਵੀ ਇਹੀ ਬੇਨਤੀ ਹੈ ਕਿ ਪੰਜਾਬੀ ਹੋਣ ਉਹ ਅਸੀਂ ਮੰਨਦੇ ਹਾਂ, ਪਰ ਕਦੀ ਕਦਾਰ ਇੱਦਾਂ ਵੀ ਹੁੰਦਾ ਨਾ ਕਿ ਜਿਹਨੂੰ ਤੁਸੀਂ ਇਸ਼ਕ ਦਾ ਨਾਂ ਲੈ ਰਹੇ ਹੁੰਦੇ ਹੋ, ਉਹ ਬਸ ਵਕਤੀ ਜਜ਼ਬਾਤ ਹੁੰਦੇ ਨੇ। ਲਿਹਾਜ਼ਾ ਪਹਿਲੇ ਸਵਾਰ ਕੇ ਫਰੋਲ ਕੇ ਦੇਖ ਲਓ, ਇਸ਼ਕ ਐਡੇ ਸੌਖਿਆਂ ਸਮਝ ਆਉਣ ਵਾਲੀ ਸ਼ੈ ਕੋਈ ਨਹੀਂ ਹੈਗੀ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਅੰਬਰ ਦਾ, ਜਿਨ੍ਹਾਂ ਨੇ ਇੱਕ ਛੋਟੇ ਅਤੇ ਨਵੇਂ ਚੈਨਲ ਲਈ ਆਪਣੇ ਭਰਾ ਦੀ ਗੁਜ਼ਾਰਿਸ਼ 'ਤੇ ਟਾਈਮ ਕੱਢਿਆ ਅਤੇ ਬਹੁਤ ਵਧੀਆ ਗੱਲਾਂ ਸਾਨੂੰ ਸੁਣਨ ਨੂੰ ਮਿਲੀਆਂ। ਤੁਸੀਂ ਸਾਰੇ ਅਗਰ ਇਹਨਾਂ ਗੱਲਾਂ ਨੂੰ ਪਸੰਦ ਕਰੋ, ਅਗਰ ਇਸ ਚੈਨਲ 'ਤੇ ਹੋਰ ਵੀਡੀਓ ਵੇਖਣਾ ਚਾਹੋ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੋਰ ਲੋਕਾਂ ਨੂੰ ਵੀ ਇਹਦਾ ਸੁਨੇਹਾ ਦਿਓ। ਬਹੁਤ ਬਹੁਤ ਸ਼ੁਕਰੀਆ। ਜਿਉਂਦੇ ਵਸਦੇ ਰਹੋ। ਰੱਬ ਰਾਖਾ।